ਅਗਲੀ ਜਿਹੜੀ ਹਰਜੋਤ ਸਿੰਘ ਜੀ ਹੁਣ ਖਬਰਾਂ ਦੇ ਵੱਲ ਨੂੰ ਵੱਧਦੇ ਆ। ਅੱਜ ਦੀ ਜਿਹੜੀ ਮੇਨ ਖਬਰ, ਪਹਿਲੀ ਖਬਰ ਜਿਹੜੀ ਉਹ ਚੱਲ ਰਹੀ ਆ, ਜਿਹੜਾ ਯੂਐਸ ਨੇ ਬਲੌਕੇਡ ਲਗਾਇਆ ਹੋਇਆ ਸਟ੍ਰੇਟ ਆਫ ਹਾਰਮੂਜ਼ ਨੂੰ ਲੈ ਕੇ। ਉਸ ਸੰਬੰਧ ਦੇ ਵਿੱਚ ਹੁਣ ਰਾਸ਼ਟਰਪਤੀ ਟਰੰਪ ਹੋਣਾ ਦਾ ਲੇਟੈਸਟ ਬਿਆਨ ਇਹ ਆਇਆ ਆ, ਕਹਿੰਦੇ ਵੀ ਯੂਐਸ ਤੇ ਈਰਾਨ ਦੋਨੋਂ ਦੂਜੀ ਵਾਰ ਸੈਕਿੰਡ ਰਾਊਂਡ ਆਫ ਜਿਹੜੀ ਗੱਲਬਾਤ ਆ ਉਹ ਕਰ ਸਕਦੇ ਹੈਗੇ ਆ। ਉਧਰ ਮਾਰਕੋ ਰੂਬੀਓ ਹੁਣਾਂ ਨੇ ਜਿਹੜਾ ਕਿਹਾ, ਕਹਿੰਦੇ ਵੀ ਇਜ਼ਰਾਈਲ ਤੇ ਲੈਬਨਾਨ ਦੀ ਜਿਹੜੀ ਸਿੱਧੀ ਗੱਲਬਾਤ ਆ ਉਹ ਵਾਸ਼ਿੰਗਟਨ ਡੀਸੀ ਦੇ ਵਿੱਚ ਹੋਵੇਗੀ, ਤੇ ਕਹਿੰਦੇ ਵੀ ਸਾਨੂੰ ਉਮੀਦ ਆ, ਆਸ ਆ ਵੀ ਇਸ ਦਾ ਵਧੀਆ ਸਿੱਟਾ ਜਿਹੜਾ ਉਹ ਨਿਕਲ ਸਕਦਾ ਹੈਗਾ ਆ। ਸੋ ਕਹਿੰਦੇ ਵੀ ਇਸ ਮੌਕੇ ਬਹੁਤ ਹੀ ਘੱਟ ਟ੍ਰੈਫਿਕ ਯੂਐਸ ਦੇ ਨੇਵੀ ਦੇ ਦੁਆਰਾ ਜੋ ਬਲੌਕੇਡ ਲਾਇਆ ਗਿਆ ਆ ਸਟੇਟ ਆਫ ਹਾਰਮੂਜ਼ ਦੇ ਉੱਤੇ, ਨਾ ਕੋਈ ਉੱਥੋਂ ਟ੍ਰੈਫਿਕ ਆ ਰਿਹਾ ਤੇ ਨਾ ਥੋੜਾ ਜਿਹੜਾ ਉਹ ਜਾ ਰਿਹਾ ਆ, ਖਾਸ ਕਰਕੇ ਇਰਾਨੀਅਨ ਪੋਰਟਸ ਨੂੰ ਲੈ ਕੇ ਵੀ। ਆਪਾਂ ਇਹ ਵੀ ਦੇਖਿਆ ਸੀਗਾ ਵੀ ਇਰਾਨੀਅਨ ਪੋਰਟਸ ਦੇ ਕਰਕੇ ਉੱਥੋਂ ਜਿਹੜਾ ਉਹਨਾਂ ਦਾ ਤੇਲ ਆ ਹੋਰ ਮੁਲਕਾਂ 'ਚ ਜਿਹੜਾ ਉਹ ਜਾਣਾ ਸ਼ੁਰੂ ਹੋਇਆ ਸੀਗਾ, ਪਰ ਆਪਾਂ ਦੇਖ ਰਹੇ ਹਾਂ ਵੀ ਹੁਣ ਅਮਰੀਕਨ ਬਲੌਕੇਡ ਲਾਉਣ ਦੇ ਨਾਲ ਇਹ ਜਿਹੜੀ ਸਿਚੁਏਸ਼ਨ ਆ ਉਸ ਦੇ ਵਿੱਚ ਜਿਹੜਾ ਉਹ ਫਰਕ ਪਿਆ ਹੈਗਾ ਆ। ਸੋ ਸ਼ਿਪਿੰਗ ਟਰੈਕਿੰਗ ਡਾਟਾ ਜਿਹੜਾ ਉਹ ਇਹ ਦੱਸਦਾ ਆ ਵੀ ਸਿਚੁਏਸ਼ਨ ਜਿਹੜੀ ਆ ਟ੍ਰੈਫਿਕ ਦੀ ਅੱਗੇ ਨਾਲੋਂ ਹੋਰ ਪੇਤਲੀ ਜਿਹੜੀ ਉਹ ਹੋਈ ਆ। ਉਧਰ ਯੂਐਸ ਤੇ ਈਰਾਨ ਦੀ ਜਿਹੜੀ ਗੱਲਬਾਤ ਆ ਉਹਦੇ ਵਿੱਚ ਜਿਹੜਾ ਇਹ ਕਿਹਾ ਜਾ ਰਿਹਾ ਵੀ ਕਹਿੰਦੇ ਵੀ ਪੋਟੈਂਸ਼ੀਅਲ ਡੇਟਸ ਤੇ ਜਿਹੜੀਆਂ ਲੋਕੇਸ਼ਨਸ ਆ ਕਿੱਥੇ ਹੋ ਸਕਦੀ ਹੈ, ਕਿੱਦਣ ਹੋ ਸਕਦੀ ਆ, ਉਸ ਬਾਰੇ ਜਿਹੜੀ ਗੱਲਬਾਤ ਆ ਉਹ ਦੂਜੀ ਗੱਲਬਾਤ ਇਨ ਪਰਸਨ ਮੀਟਿੰਗ ਆ ਉਹ ਹੋ ਸਕਦੀ ਆ। ਕਹਿੰਦੇ ਵੀ ਇਰਾਨੀ ਜਿਹੜੀ ਅਧਿਕਾਰੀ ਆ ਉਹਨਾਂ ਦੇ ਨਾਲ ਜਿਹੜੀ ਸੀਜ਼ਫਾਇਰ ਅਗਲੇ ਹਫ਼ਤੇ ਖਤਮ ਹੋਣ ਜਾ ਰਹੀ ਆ, ਤੇ ਉਸ ਤੋਂ ਪਹਿਲਾਂ ਸ਼ਾਇਦ ਇਹ ਜਿਹੜੀ ਇਨ ਪਰਸਨ ਮੀਟਿੰਗ ਆ ਉਹ ਕੀਤੀ ਜਾ ਸਕਦੀ ਆ। ਮੇਨ ਜਿਹੜੀ ਕਹਿੰਦੇ ਵੀ ਗੱਲਬਾਤ ਦੇ ਵਿੱਚ ਮੁੱਖ ਕੇਂਦਰ ਬਿੰਦੂ ਰਹਿਣ ਵਾਲਾ ਆ ਵੀ ਈਰਾਨ ਦਾ ਜਿਹੜੀ ਯੂਰੇਨੀਅਮ ਐਨਰਿਚਮੈਂਟ ਆ, ਜਿਹੜੀ ਗੁਣਵੱਤਾ ਵਧਾਉਂਦੇ ਆ ਯੂਰੇਨੀਅਮ ਦੀ, ਤਾਂ ਜੋ ਉਸ ਨੂੰ ਫਿਊਲ ਦੇ ਤੌਰ ਦੇ ਉੱਤੇ ਜਿਹੜੇ ਪਾਵਰ ਪਲਾਂਟਸ ਆ ਉਸ ਦੇ ਵਿੱਚ ਵਰਤਿਆ ਜਾਵੇ। ਪਰ ਅਮਰੀਕਾ ਤੇ ਇਜ਼ਰਾਈਲ ਤੇ ਹੋਰ ਮੁਲਕਾਂ ਨੂੰ ਇਹ ਖਦਸ਼ਾ, ਇਹ ਡਰ ਆ ਵੀ ਈਰਾਨ ਕਿਤੇ ਇੰਨਾ ਕੁ ਜ਼ਿਆਦਾ ਯੂਰੇਨੀਅਮ ਦੀ ਗੁਣਵੱਤਾ ਜਿਹੜੀ ਉਹ ਨਾ ਵਧਾ ਲਵੇ ਵੀ ਉਹ ਪਰਮਾਣੂ ਹਥਿਆਰ ਉਸ ਦੇ ਨਾਲ ਬਣਾ ਸਕੇ। ਉਸ ਦੇ ਲਈ ਉਹ ਕਹਿੰਦੇ ਵੀ ਇੱਕ ਪੱਕੀ ਲੀਕ ਜਿਹੜੀ ਖਿੱਚੀ ਆ ਵੀ ਈਰਾਨ ਕਦੀ ਵੀ ਨਿਊਕਲੀਅਰ ਹਥਿਆਰ ਜਿਹੜਾ ਉਹ ਹਾਸਲ ਨਹੀਂ ਕਰ ਸਕਦਾ ਹੈਗਾ। ਸੋ ਈਰਾਨ ਦੇ ਯੂਰੇਨੀਅਮ ਐਨਰਿਚਮੈਂਟ ਪ੍ਰੋਗਰਾਮ ਦੀ ਸਸਪੈਂਸ਼ਨ ਜਿਹੜਾ ਮੁੱਖ ਕੇਂਦਰ ਬਿੰਦੂ ਇਸ ਦੇ ਵਿੱਚ ਰਹਿਣ ਵਾਲਾ ਹੈਗਾ ਆ। ਸੇਮ ਹੀ ਥਿੰਗ ਹਰਜੋਤ ਸਿੰਘ ਜੀ, ਜੋ ਅੱਜ ਤੋਂ ਕਈ ਸਾਲ ਪਹਿਲਾਂ ਈਰਾਨ ਦੇ ਨਾਲ ਜੋ ਸਮਝੌਤਾ ਹੋਇਆ ਸੀ ਉਸੇ ਚੀਜ਼ ਨੂੰ ਜਿਹੜਾ ਉਹ ਲੈ ਕੇ ਉਸੇ ਤਰੀਕੇ ਦੇ ਨਾਲ ਉਦਾਂ ਦੇ ਹੀ ਜਿਹੜੇ ਸਮਝੌਤਾ ਹੋਣ ਦੀ ਸੰਭਾਵਨਾ ਜਿਹੜੀ ਉਹ ਬਣ ਰਹੀ ਆ। ਆਪਾਂ ਆਲਰੇਡੀ ਦੇਖਿਆ ਪਿਛਲੇ ਸਾਲ ਅਮਰੀਕਾ ਦੇ ਦੁਆਰਾ, ਇਜ਼ਰਾਈਲ ਦੇ ਦੁਆਰਾ B-2 ਬੋਂਬਰਸ ਦੇ ਨਾਲ ਬੰਕਰ ਬਸਟਰ ਜਿਹੜੇ ਬੋmbs ਆ ਉਹ ਸਿੱਟ ਕੇ ਜਿੱਥੇ ਖਦਸ਼ਾ ਸੀ ਵੀ ਯੂਰੇਨੀਅਮ ਉੱਥੇ ਇਹਨਾਂ ਦਾ ਪਿਆ ਹੋ ਸਕਦਾ ਜਾਂ ਯੂਰੇਨੀਅਮ ਅਨਰਿਚਮੈਂਟ ਫੈਸਿਲਿਟੀਜ਼ ਆ ਉਹਨਾਂ ਨੂੰ ਨਸ਼ਟ ਜਿਹੜਾ ਉਹ ਕੀਤਾ ਗਿਆ ਸੀਗਾ। ਸੋ ਯੂਐਸ ਇਹ ਵੀ ਮੰਗ ਕਰ ਰਿਹਾ ਵੀ ਜਿਹੜਾ ਈਰਾਨ ਆ ਆਪਣੀਆਂ ਜਿਹੜੀਆਂ ਐਨਰਿਚਮੈਂਟ ਫੈਸਿਲਿਟੀਜ਼ ਆ ਯੂਰੇਨੀਅਮ ਦੀ ਗੁਣਵੱਤਾ ਵਧਾਉਣ ਵਾਲੀਆਂ ਵੀ ਉਹਨਾਂ ਨੂੰ ਜਿਹੜਾ ਨਾਲ ਦੇ ਨਾਲ ਖਤਮ ਕਰ ਦਿੱਤਾ ਜਾਵੇ, ਡਿਸਮੈਂਟਲ ਕਰ ਦਿੱਤਾ ਜਾਵੇ, ਉਹਨਾਂ ਨੂੰ ਭੰਨ ਦਿੱਤਾ ਜਾਵੇ, ਤਾਂ ਜੋ ਇਹ ਮੌਕਾ ਹੀ ਨਾ ਬਣੇ ਵੀ ਇਹ ਯੂਰੇਨੀਅਮ ਨੂੰ ਕਦੀ ਦੁਬਾਰਾ ਐਨਰਿਚ ਜਿਹੜਾ ਉਹ ਕਰ ਸਕਦੇ ਹੈਗੇ ਆ। ਸੋ ਇਹ ਜਿਹੜੀ ਸਿਚੁਏਸ਼ਨ ਬਣੀ ਆ, ਪਰ ਟਰੰਪ ਹੋਣਾ ਨੇ ਅੱਜ ਦੂਜੀ ਜਿਹੜੇ ਗੇੜ ਦੀ ਗੱਲਬਾਤ ਦੀ ਸੰਭਾਵਨਾ ਜਿਹੜੀ ਆ ਉਹ ਦੱਸੀ ਹੈਗੀ ਆ। ਸੋ ਇਹ ਹੁਣ ਕਦੋਂ ਤੱਕ ਹੋ ਸਕਦੀ ਆ ਇਹ ਦੇਖਣ ਵਾਲੀ ਗੱਲ ਆ। ਪਿਛਲੀ ਵਾਰੀ ਜਿਹੜਾ ਹਰਜੋਤ ਸਿੰਘ ਜੀ 21 ਘੰਟੇ ਗੱਲਬਾਤ ਚੱਲਣ ਦੇ ਬਾਵਜੂਦ ਵੀ ਬੇਸਿੱਟਾ ਜਿਹੜੀ ਆ ਉਹ ਮੀਟਿੰਗ ਨਿਕਲੀ ਸੀ, ਜਿੱਥੇ JD ਵੈਂਸ, ਕੁਸ਼ਨਰ ਤੇ ਵਿਟਕੌਫ ਪਹੁੰਚੇ ਹੋਏ ਸੀ ਇਸਲਾਮਾਬਾਦ ਪਾਕਿਸਤਾਨ ਦੇ ਵਿੱਚ ਇਰਾਨੀਅਨ ਕਾਊਂਟਰ ਪਾਰਟਸ ਦੇ ਨਾਲ ਗੱਲਬਾਤ ਕਰਨ ਦੇ ਲਈ। ਸੋ ਉਹ ਬੇਨਤੀਜਾ ਜਿਹੜੀ ਉਹ ਗੱਲਬਾਤ ਨਿਕਲੀ ਸੀਗੀ, ਪਰ ਹੁਣ ਕਹਿੰਦੇ ਵੀ ਦੂਜੀ ਜਿਹੜੀ ਗੱਲਬਾਤ ਆ ਦੂਜੇ ਦੌਰ ਦੀ ਜਿਹੜੀ ਗੱਲਬਾਤ ਆ ਉਹ ਕੀਤੀ ਜਾ ਸਕਦੀ ਆ। 21 ਤਰੀਕ ਨੂੰ ਜਿਹੜਾ ਹਰਜੋਤ ਸਿੰਘ ਜੀ ਸੀਜ਼ਫਾਇਰ ਉਹ ਖਤਮ ਹੋਣ ਜਾ ਰਹੀ ਆ ਤੇ ਉਸ ਤੋਂ ਪਹਿਲਾਂ ਕਹਿੰਦੇ ਵੀ ਸੈਕਿੰਡ ਰਾਊਂਡ ਦੀ ਜਿਹੜੀ ਸੰਭਾਵਨਾ ਪ੍ਰਗਟਾਈ ਗਈ ਆ। ਇਹ ਇੱਕ ਗੁੱਡ ਨਿਊਜ਼ ਸਾਰਿਆਂ ਦੇ ਲਈ ਇਸ ਗੱਲੋਂ ਹੋ ਸਕਦੀ ਆ ਵੀ ਇਹ ਗੱਲਬਾਤ ਹੋਣ ਦੇ ਨਾਲ, ਸੀਜ਼ਫਾਇਰ ਹੋਣ ਦੇ ਨਾਲ ਤੇਲ ਦੀਆਂ ਕੀਮਤਾਂ ਦੇ ਵਿੱਚ ਜਿਹੜੀ ਗਿਰਾਵਟ ਆ ਉਹ ਦਰਜ ਹੋ ਰਹੀ ਆ। ਜਿਹੜੀਆਂ ਚੀਜ਼ਾਂ ਤੇਲ ਦੇ ਨਾਲ, ਜਦੋਂ ਤੇਲ ਮਹਿੰਗਾ ਤਾਂ ਬਾਕੀ ਚੀਜ਼ਾਂ ਵੀ ਮਹਿੰਗੀਆਂ ਹੁੰਦੀਆਂ ਆ, ਉਸ ਦੇ ਵਿੱਚ ਥੋੜਾ ਜਿਹਾ ਬੈਟਰ ਹੋ ਸਕਦਾ ਆ। ਪਰ ਆਪਾਂ ਇਹ ਦੇਖਿਆ ਵੀ ਟਰੰਪ ਹੁਣੀ ਗੁੱਸੇ ਦੇ ਵਿੱਚ ਕਾਫੀ ਆ ਗਏ ਸੀ ਕਿ ਇੱਕ ਵਾਰੀ ਫੇਰ ਜਦੋਂ ਪਹਿਲੀ ਬੇਸਿੱਟਾ ਨਿਕਲੀ ਸੀਗੀ ਗੱਲਬਾਤ, ਫਿਰ ਸਭ ਕੁਝ ਖਤਮ ਕਰਨ ਦੀਆਂ ਜਿਹੜੀਆਂ ਧਮਕੀਆਂ ਉਹਨਾਂ ਨੇ ਉਸ ਤਰੀਕੇ ਨਾਲ ਦਿੱਤੀਆਂ, ਪਰ ਹੁਣ ਅੱਜ ਉਹਨਾਂ ਨੇ ਇੱਕ ਵਾਰੀ ਫਿਰ ਦੂਜੇ ਦੌਰ ਦੀ ਗੱਲਬਾਤ ਕਰਨ ਦੀ ਗੱਲ ਜਿਹੜੀ ਆ ਉਹ ਛੇੜੀ ਹੈਗੀ ਆ। ਬਿਲਕੁਲ।
ਟਰੰਪ ਉਹਨਾਂ ਨੇ ਕਿਹਾ ਵੀ ਯੂਐਸ ਤੇ ਈਰਾਨ ਦੀ ਜਿਹੜੀ ਗੱਲਬਾਤ ਆ ਆਉਣ ਵਾਲੇ 2 ਦਿਨਾਂ ਦੇ ਵਿੱਚ ਫੇਰ ਸ਼ੁਰੂ ਹੋ ਸਕਦੀ ਆ, ਜਦ ਕਿ ਮਾਰਕੋ ਰੂਬੀਓ ਜੋ ਸੈਕਟਰੀ ਆਫ ਸਟੇਟ ਆ, ਉਹਨਾਂ ਨੇ ਇਹ ਕਿਹਾ ਆ ਵੀ ਇਜ਼ਰਾਈਲ ਤੇ ਲੈਬਨਾਨ ਦੀ ਗੱਲਬਾਤ ਵਾਸ਼ਿੰਗਟਨ ਡੀਸੀ ਦੇ ਵਿੱਚ ਇਸ ਟਾਈਮ ਚੱਲ ਰਹੀ ਹੈਗੀ ਆ। ਸੋ ਦੋਨੋਂ ਹੀ ਜਿਹੜੀਆਂ ਪਾਰਟੀਆਂ ਹੈਗੀਆਂ ਆ ਆਪਣੇ ਆਪਣੇ ਪੁਆਇੰਟਸ ਦੇ ਉੱਤੇ ਹਜੇ ਵੀ ਸਟਿਕਟ ਹੈਗੀਆਂ ਆ, ਤੇ ਦੋਨੋਂ ਸਾਈਡਸ ਕਹਿੰਦੇ ਵੀ ਪ੍ਰਪੋਜ਼ਡ ਹੈ ਸਸਪੈਂਸ਼ਨ ਜਿਹੜਾ ਇਨ ਇਰਾਨੀਅਨ ਯੂਰੇਨੀਅਮ ਐਨਰਿਚਮੈਂਟ। ਸੋ ਹੁਣ ਮੇਨ ਮੁੱਦਾ ਇਹ ਬਣਾਇਆ ਹੋਇਆ ਹੈ, ਤੇ ਇਜ਼ਰਾਈਲ ਤੇ ਲੈਬਨਾਨ ਦੀ ਜਿਹੜੀ ਗੱਲਬਾਤ ਚੱਲ ਰਹੀ ਆ ਉਹ ਵਾਸ਼ਿੰਗਟਨ ਡੀਸੀ ਦੇ ਵਿੱਚ ਆ, ਤਾਂ ਕਿ ਜਿਹੜਾ ਸੀਜ਼ ਫਾਇਰ ਹੈ ਉਸ ਨੂੰ ਐਕਸਟੈਂਡ ਕੀਤਾ ਜਾ ਸਕੇ। ਬਹੁਤ ਸਾਰੇ ਜਿਹੜੇ ਈਰਾਨ ਦੇ ਨਾਲ ਲਿੰਕਡ ਸ਼ਿਪ ਹੈਗੇ ਆ, ਉਹ ਜਦੋਂ ਤੋਂ ਹੀ ਬਲੌਕ ਕੀਤਾ ਗਿਆ ਹੈਗਾ ਆ ਸਟੇਟ ਆਫ ਹਾਰਮੋਜ਼, ਉਹ ਉੱਥੋਂ ਨਹੀਂ ਜਾ ਸਕੇ, ਉਹ ਉੱਥੇ ਰੁਕੇ ਹੋਏ ਹੈਗੇ ਆ। ਯੂਰਪੀਅਨ ਕੌਂਸਲ ਦੇ ਪ੍ਰੈਜ਼ੀਡੈਂਟ ਐਂਟੋਨੀਓ ਕੋਸਟਾ ਉਹਨਾਂ ਨੇ ਕ੍ਰਿਟੀਸਾਈਜ਼ ਕੀਤਾ ਹੈ ਅਮਰੀਕਾ ਨੂੰ। ਉਹਨਾਂ ਨੇ ਕਿਹਾ ਵੀ ਈਰਾਨ ਦੇ ਜਿਹੜੇ ਪੋਰਟਸ ਆ ਉਹਨਾਂ ਨੂੰ ਰੋਕਣਾ ਤੇ ਜਿਹੜੀ ਸਟੇਟ ਆਫ ਹਾਰਮੋਜ਼ ਨੂੰ ਰੋਕਣਾ, ਇਹ ਕੋਈ ਆਨਸਰ ਨਹੀਂ ਹੈਗਾ। ਕਹਿੰਦੇ ਭਈ ਕੋਈ ਵੀ ਜਿਹੜਾ ਬਲੌਕੇਡ ਆ ਉਹ ਕਿਸੇ ਵੀ ਪ੍ਰੋਬਲਮ ਨੂੰ ਸੋਲਵ ਨਹੀਂ ਕਰਦਾ ਹੈਗਾ। ਕੋਸਟਾ ਨੇ ਕਿਹਾ ਵੀ ਇਸ ਹਫ਼ਤੇ ਫਰਾਂਸ ਤੇ ਬ੍ਰਿਟਿਸ਼ ਲੈਡ ਜਿਹੜੀ ਕਾਨਫਰੰਸ ਆ ਵੱਖ-ਵੱਖ ਮੁਲਕਾਂ ਦੀ ਉਹ ਹੋਊਗੀ, ਤਾਂ ਕਿ ਜਿਹੜਾ ਸਟੇਟ ਆਫ ਹਾਰਮੋਜ਼ ਆ ਉਹਦੇ ਬਾਬਤ ਦੇ ਵਿੱਚ ਉਸ ਨੂੰ ਖੋਲ੍ਹਿਆ ਜਾ ਸਕੇ ਤੇ ਈਰਾਨ ਦੇ ਨਾਲ ਜਿਹੜੀ ਸਿੱਧੀ ਗੱਲ ਆ ਉਹ ਹੋ ਸਕੇ। ਟਰੰਪ ਹੁਣੀ ਜਿਹੜੇ ਆ ਪੋਪ ਨੂੰ ਲੈ ਕੇ ਹਜੇ ਵੀ ਕੰਟਰੋਵਰਸੀ ਪੂਰੀ ਚੱਲ ਰਹੀ ਆ, ਕਿਉਂਕਿ ਉਹਨਾਂ ਨੇ ਪਿਛਲੇ ਦਿਨਾਂ ਦੇ ਵਿੱਚ ਪੋਪ ਦਾ ਕਾਫੀ ਜ਼ਿਆਦਾ ਕ੍ਰਿਟਿਸਿਜ਼ਮ ਕੀਤਾ ਸੀ, ਕਿਉਂਕਿ ਪੋਪ ਨੇ ਕਿਹਾ ਵੀ ਮੈਂ ਨਹੀਂ ਚਾਹੁੰਦਾ ਕਿਸੇ ਦੁਨੀਆ ਦੇ ਵਿੱਚ ਜਿਹੜੀ ਆ ਲੜਾਈ ਝਗੜਾ ਹੋਵੇ, ਪੀਸ ਹੋਣੀ ਚਾਹੀਦੀ ਹੈਗੀ ਆ। ਪਰ ਟਰੰਪ ਉਹਨਾਂ ਨੇ ਆਪਣੀ ਫਿਰ ਇੱਕ ਜਿਹੜੀ ਆ ਫੋਟੋ ਐਜ਼ ਜੀਸਸ ਵਾਂਗ ਬਣਾ ਕੇ ਜਾਰੀ ਕਰ ਦਿੱਤੀ। ਉਹ ਤੋਂ ਬਾਅਦ ਉਹਨਾਂ ਦੇ ਜਿਹੜੇ ਰਿਪਬਲਿਕਨ ਜਿਹੜੇ ਮੈਗਾ ਸਪੋਰਟਰਸ ਆ ਉਹਨਾਂ ਨੇ ਵੀ ਕਾਫੀ ਫਿਰ ਕ੍ਰਿਟੀਸਾਈਜ਼ ਕੀਤਾ ਵੀ ਨਹੀਂ ਇਹ ਤਾਂ ਬਹੁਤ ਜ਼ਿਆਦਾ ਆ, ਇਦਾਂ ਨਹੀਂ ਕਰਨੀ ਚਾਹੀਦੀ ਹੈਗੀ। ਫਿਰ ਬਾਅਦ ਦੇ ਵਿੱਚ ਉਹਨਾਂ ਨੂੰ ਜਿਹੜੀ ਆ ਰਿਮੂਵ ਵੀ ਕਰਨੀ ਪਈ। ਤੇ ਇਸੇ ਤਰ੍ਹਾਂ ਜੋ ਸਪੇਨ ਦੇ ਨਾਲ ਵੀ ਜਿਹੜੀ ਕਾਫੀ ਗੜਬੜ ਆ, ਇਟਲੀ ਦੇ ਨਾਲ ਵੀ ਚੱਲ ਰਹੀ ਹੈਗੀ ਆ। ਰੂਬੀਓ ਨੇ ਇਹ ਕਿਹਾ ਵੀ ਲੈਬਨਾਨ ਵਾਲੀਆਂ ਜਿਹੜੀਆਂ ਗੱਲਬਾਤ ਆ ਉਹ ਬਿਲਕੁਲ ਪੋਜ਼ਿਟਿਵ ਚੱਲ ਰਹੀਆਂ, ਸੋ ਸਾਨੂੰ ਲੱਗਦਾ ਕੋਈ ਸੋਲੂਸ਼ਨ ਨਿਕਲ ਆਊਗਾ। ਜਿਸ ਤਰ੍ਹਾਂ ਮੈਂ ਪਹਿਲੇ ਸ਼ੁਰੂਆਤ ਕੀਤਾ ਸੀ ਵੀ 2 ਦਿਨਾਂ ਦੇ ਵਿੱਚ ਕਹਿੰਦੇ ਪਈ ਪ੍ਰੈਜ਼ੀਡੈਂਟ ਟਰੰਪ ਉਹਨਾਂ ਨੇ ਕਿਹਾ ਸਮਥਿੰਗ ਕੁਡ ਬੀ ਹੈਪਨਿੰਗ ਓਵਰ ਨੈਕਸਟ 2 ਡੇਜ਼ ਇਨ ਪਾਕਿਸਤਾਨ, ਵੀ ਪਾਕਿਸਤਾਨ ਦੇ ਵਿੱਚ 2 ਦਿਨਾਂ ਦੇ ਵਿੱਚ ਕੋਈ ਨਾ ਕੋਈ ਜਿਹੜਾ ਡਿਸੀਜਨ ਬਣੂਗਾ। ਪਾਕਿਸਤਾਨ ਦੇ ਫੀਲਡ ਜਿਹੜੇ ਮਾਰਸ਼ਲ ਹੈਗੇ ਆ ਆਸਮ ਮਨੀਰ, ਉਹਨਾਂ ਨੇ ਇਹ ਕਿਹਾ ਵੀ ਜਿਹੜੀ ਸਾਡੀ ਗੱਲਬਾਤ ਆ ਉਹ ਫੈਂਟਾਸਟਿਕ ਚੱਲ ਰਹੀ ਹੈਗੀ ਆ। ਜਨੇਵਾ ਜਿਹੜੀ ਆ ਅਗਲੀ ਲੋਕੇਸ਼ਨ ਕਹਿੰਦੇ ਹੋ ਸਕਦੀ ਆ ਜਿੱਥੇ ਜਿਹੜੀ ਗੱਲਬਾਤ ਅਮਰੀਕਾ ਤੇ ਇਜ਼ਰਾਈਲ ਦੇ ਵਿੱਚ ਹੋਊਗੀ। ਸੋ ਇਜ਼ਰਾਈਲ ਨੂੰ ਰਿਮੂਵ ਕਰਨ ਦੇ ਲਈ ਕਿਹਾ ਗਿਆ ਆ ਲੈਬਨਾਨ ਤੋਂ। ਲੈਬਨਾਨ ਦੇ ਜਿਹੜੇ ਪ੍ਰੈਜ਼ੀਡੈਂਟ ਨੇ, ਯੂਐਸ ਦੀ ਮਿਲਟਰੀ ਨੇ ਕਿਹਾ ਵੀ 6 ਸ਼ਿਪ ਜਿਹੜੇ ਆ ਉਹ ਟਰਨ ਅਰਾਊਂਡ ਕੀਤੇ ਹੈਗੇ ਸਟੇਟ ਆਫ ਹਾਰਮੋਜ਼ ਤੇ, ਜਿੱਥੇ ਉਹਨਾਂ ਨੇ ਬਲੌਕ ਕੀਤਾ ਆ, ਜਿਹਦੇ ਵਿੱਚ ਚਾਈਨਾ ਦੇ ਵੀ ਸ਼ਿਪ ਸੀਗੇ। 10,000 ਦੇ ਕਰੀਬ ਯੂਐਸ ਦੇ ਸਰਵਿਸ ਮੈਂਬਰ ਤੇ 12 ਯੂਐਸ ਦੇ ਨੇਵੀ ਸ਼ਿਪਸ ਇਸ ਵੇਲੇ ਈਰਾਨ ਦੇ ਪੋਰਟਸ ਨੂੰ ਬਲੌਕੇਡ ਦੇ ਵਿੱਚ ਬਲੌਕ ਕਰਨ ਦੇ ਵਿੱਚ ਲੱਗੇ ਹੋਏ ਹੈਗੇ ਆ। ਪਿਛਲੇ 24 ਘੰਟਿਆਂ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਵੀ ਸ਼ਿਪ ਜਿਹੜਾ ਆ ਉਹ ਉੱਥੋਂ ਨਹੀਂ ਲੰਘ ਸਕਿਆ। ਜੀ ਬਿਲਕੁਲ ਹਰਜੋਤ ਸਿੰਘ ਜੀ, ਇਹ ਜਿਹੜੀ ਚੀਜ਼ ਜਿਹੜੀ ਹੈ ਇਸ ਟਾਈਮ ਰਿਪੋਰਟ ਇਹ ਹੋ ਰਹੀ ਵੀ 3 ਜਹਾਜ਼ ਇਸ ਟਾਈਮ ਹੁਣੇ ਲੰਘੇ ਨੇ ਸਟੇਟ ਆਫ ਹਾਰਮੋਜ਼ ਦੇ ਜਿਹੜੇ ਵਿੱਚੋਂ, ਉਸ ਜਲ ਮਾਰਗ ਦੇ ਥਾਣੀ ਯੂਐਸ ਤੇ ਈਰਾਨ ਦੇ ਦੁਆਰਾ। ਯੂਐਸ ਵੀ ਬਲੌਕ ਕਰੀ ਬੈਠਾ ਹੈ, ਈਰਾਨ ਵਾਲੇ ਵੀ ਬਲੌਕ ਕਰੀ ਬੈਠੇ ਆ। ਅਸਲ 'ਚ ਬਲੌਕ ਕੀਤਾ ਆ ਨਹੀਂ ਕੀਤਾ, ਕੌਣ ਕਿੱਦਾਂ ਜਿਹੜਾ ਉਹ ਕਰ ਰਿਹਾ, ਇਹ ਜਿਹੜੀ ਉਹ ਗੱਲਬਾਤ ਹੈਗੀ ਆ। ਉਧਰ ਜਿਹੜਾ ਹਰਜੋਤ ਸਿੰਘ ਜੀ ਕਹਿੰਦੇ ਵੀ $5 ਬਿਲੀਅਨ ਪਿਛਲੇ ਮਹੀਨੇ 'ਚ ਈਰਾਨ ਨੇ ਤੇਲ ਵੇਚਿਆ ਆ, $5 ਬਿਲੀਅਨ ਦਾ। ਪਰ ਮੁੱਦਾ ਇਹ ਆ ਵੀ ਉਹ ਜਿਹੜਾ ਰੈਵਨਿਊ ਆ ਉਹ ਹੁਣ ਰਿਸਕ ਦੇ ਉੱਤੇ ਆ। ਸਟ੍ਰੇਟ ਆਫ ਹਾਰਮੁਜ਼ ਨੂੰ ਰੋਕ ਕੇ ਈਰਾਨ ਨੇ ਜਿਹੜੇ ਖਾਸੀ ਮਨੀ ਜਿਹੜੀ ਉਹ ਕਮਾਈ ਆ। ਹੁਣ ਅਮਰੀਕਾ ਵਾਲੇ ਕਹਿੰਦੇ ਵੀ ਜਿਹੜਾ ਇਹ ਹੁਣ ਤੇਲ ਵੇਚੀ ਜਾਂਦੇ ਆ, ਭੋਜਨ ਤੇ ਵੀ ਹੁਣ ਕਿਸੇ ਤਰੀਕੇ ਰੋਕ ਜਿਹੜੀ ਉਹ ਲਾਉਣੀ ਆ। ਸੋ ਬਲੌਕੇਡ ਲਾਉਣ ਦਾ ਮੁੱਖ ਮਕਸਦ ਯੂਐਸ ਦਾ ਇਹ ਵੀ ਇੱਕ ਐਂਗਲ ਸੀਗਾ। ਸੋ ਕਹਿੰਦੇ ਵੀ 10,000 ਜਿਹੜੇ ਮੈਂਬਰਸ ਨੇ ਅਮਰੀਕਾ ਦੇ, ਉਹ ਇਸ ਮੌਕੇ ਜਿਹੜਾ ਬਲੌਕੇਡ ਲਾਉਣ ਦੇ ਵਿੱਚ ਮਦਦ ਕਰ ਰਹੇ ਹੈਗੇ ਆ। ਸੋ ਸਟ੍ਰੇਟ ਆਫ ਹਾਰਮੁਜ਼ ਨੂੰ ਰੋਕਣ ਦੇ ਨਾਲ ਈਰਾਨ ਦੇ ਤੇਲ ਦਾ ਰੈਵਨਿਊ ਜਿਹੜਾ ਉਸ ਉੱਤੇ ਖਤਮ ਜਿਹੜਾ ਉਹ ਹੋ ਸਕਦਾ ਆ, ਤੇ ਈਰਾਨ ਜੋ ਇਸ ਲੜਾਈ ਦੇ ਵਿੱਚ ਰਾਸ਼ੀ ਵੀ ਜਿਹੜੀ ਨਾਲ ਦੇ ਨਾਲ ਕਮਾਈ ਜਾ ਰਿਹਾ ਸੀ ਉਸ ਉੱਤੇ ਅਸਰ ਪੈ ਜਾਊਗਾ।
ਕੈਪਲਰ ਇੱਕ ਟ੍ਰੇਡ ਇੰਟੈਲੀਜੈਂਸ ਫਰਮ ਆ, ਉਹਨਾਂ ਨੇ ਜਿਹੜਾ ਉਹ ਕਿਹਾ ਵੀ ਮਾਰਚ ਦੇ ਵਿੱਚ ਈਰਾਨ ਨੇ 1.8 ਮਿਲੀਅਨ ਬੈਰਲ ਪਰ ਡੇ ਜਿਹੜਾ ਕਰੂਡ ਆਇਲ ਆ ਉਹ ਵੇਚਿਆ ਆ। ਅਪ੍ਰੈਲ ਦੇ ਵਿੱਚ ਹੁਣ ਤੱਕ ਅਜੇ 14 ਕੀ ਦਿਨ ਲੰਘੇ ਆ, 1.7 ਮਿਲੀਅਨ ਬੈਰਲ ਪਰ ਡੇ ਆਲਰੇਡੀ ਜਿਹੜੇ ਉਹ ਵੇਚ ਚੁੱਕੇ ਆ। ਤੇ ਐਵਰੇਜ ਇਹਨਾਂ ਦਾ 2025 ਚ 1.6 ਸੀਗਾ ਮਿਲੀਅਨ ਬੈਰਲ ਪਰ ਡੇ। ਸੋ ਉਸ ਦੇ ਇਰਦ ਗਿਰਦ ਹੀ ਜਿਹੜੇ ਉਹ ਦੇਖੇ ਆ। 15 ਮਾਰਚ ਤੋਂ 14 ਅਪ੍ਰੈਲ ਤੱਕ 55 ਮਿਲੀਅਨ ਬੈਰਲ ਤੇਲ ਈਰਾਨ ਦੇ ਦੁਆਰਾ ਜਿਹੜਾ ਉਹ ਵੇਚਿਆ ਜਾ ਚੁੱਕਾ ਹੈ। ਤੇ ਸਭ ਨੂੰ ਹੀ ਪਤਾ ਹੈ ਵੀ ਇਸ ਟਾਈਮ ਤੇਲ ਦੀ ਕੀਮਤ $100 ਤੇ ਪਹੁੰਚੀ ਰਹੀ ਆ, ਹੋਣੀ ਆ। ਅੱਜ ਦੇ ਵਿੱਚ ਜਿਹੜਾ ਬ੍ਰੈਂਟ ਆਇਲ ਆ ਉਹ 100 ਤੋਂ ਥੋੜਾ ਜਿਹਾ ਥੱਲੇ ਨੂੰ ਜਿਹੜਾ ਉਹ ਆਇਆ ਆ। ਜੇ ਤੁਸੀਂ ਐਵਰੇਜ ਵੀ ਕਹਿੰਦੇ ਵੀ ਜੇ ਤੁਸੀਂ ਲਾਓ ਵੀ $90 ਬੈਰਲ ਦੇ ਹਿਸਾਬ ਦੇ ਨਾਲ ਉਹਨਾਂ ਨੇ ਜੇ ਵੇਚਿਆ ਹੋਵੇ ਤਾਂ ਪਿਛਲੇ ਮਹੀਨੇ ਦੇ ਵਿੱਚ ਈਰਾਨ ਨੇ 4.9 ਬਿਲੀਅਨ ਯਾਨੀ ਕਿ $5 ਬਿਲੀਅਨ ਜਿਹੜੀ ਉਹ ਕਮਾਈ ਕੀਤੀ ਆ। ਈਰਾਨ ਵਾਲੇ ਹੁਣ ਸਿੱਧਾ ਅਕਾਊਂਟਸ ਦੇ ਵਿੱਚ ਕਹਿੰਦੇ ਪੈਸੇ ਨਹੀਂ ਲੈ ਰਹੇ, ਉਹ ਜਿਹੜੇ ਹੁਣ ਕ੍ਰਿਪਟੋ ਦੇ ਵਿੱਚ ਕਹਿੰਦੇ ਵੀ ਉਸ ਮਨੀ ਨੂੰ ਕ੍ਰਿਪਟੋ ਵਾਲਟਸ ਦੇ ਵਿੱਚ ਰੱਖ ਰਹੇ ਹੈਗੇ ਆ। ਸੋ ਹੁਣ ਉਹਨਾਂ ਦਾ ਕੰਟਰੋਲ ਕਿੱਦਾਂ ਹੋਊਗਾ, ਕਿਵੇਂ ਉਹ ਯੂਜ਼ ਕਰ ਸਕਣਗੇ, ਉਹ ਇੱਕ ਵੱਡੀ ਜਿਹੜੀ ਚੁਣੌਤੀ ਈਰਾਨ ਦੇ ਲਈ ਰਹਿ ਸਕਦੀ ਹੈ। ਤੇ ਅਮਰੀਕਾ ਕੋਸ਼ਿਸ਼ ਕਰ ਰਿਹਾ ਹੋਊਗਾ ਵੀ ਇਹ ਰਾਸ਼ੀ ਨੂੰ ਕਿਸੇ ਨਾ ਕਿਸੇ ਤਰੀਕੇ ਜਿਹੜਾ ਉਹ ਰੋਕਿਆ ਜਿਹੜਾ ਉਹ ਜਾਵੇ। ਸੋ ਸਿੰਪਲੀ ਪੁੱਟ ਕਹਿੰਦੇ ਵੀ ਜੇ ਦੱਸਿਆ ਜਾਵੇ ਤਾਂ 40% ਵੱਧ ਤੇਲ ਦੇ ਨਾਲ ਕਮਾਈ ਕੀਤੀ ਹੈ ਈਰਾਨ ਨੇ ਵਾਰ ਤੋਂ ਬਾਅਦ ਦੇ ਵਿੱਚ, ਜਿੰਨੀ ਉਹਨਾਂ ਨੇ ਪਹਿਲਾਂ ਜਿਹੜੀ ਉਹ ਕੀਤੀ ਸੀ। 1 ਮਹੀਨੇ ਦੇ ਵਿੱਚ ਹੀ ਉਹ ਜਿਹੜੀ ਇੰਨੀ ਕਮਾਈ ਕਰ ਲਈ ਆ। ਸੋ ਹੁਣ ਆਖਿਰਕਾਰ ਗੱਲ ਜਿਹੜੀਆਂ ਨਤੀਜੇ ਜਿਹੜੇ ਆ ਗੱਲਬਾਤ ਦੇ ਬੇਸਿੱਟਾ ਕਰਕੇ ਹੀ ਟਰੰਪ ਹੋਣਾ ਨੂੰ ਹੁਣ ਇਹ ਜਿਹੜਾ ਬਲੌਕੇਡ ਆ ਉਹ ਲਾਉਣਾ ਪਿਆ ਆ। ਅਮਰੀਕਨ ਨੇ ਟੈਕਸ ਪੇਅਰ ਮਨੀ ਦਿਨ ਬ ਦਿਨ ਮਿਲੀਅਨ ਬਿਲੀਅਨਸ ਦੇ ਵਿੱਚ ਜਿਹੜੀ ਉਹ ਖਰਚ ਹੋ ਰਹੀ ਆ। ਹੁਣ ਤੱਕ ਕੰਜ਼ਰਵੇਟਿਵ ਐਸਟੀਮੇਟਸ ਦੇ ਮੁਤਾਬਕ ਅਮਰੀਕਾ ਨੇ $30 ਬਿਲੀਅਨ ਇਹ 1 ਮਹੀਨੇ ਸਵਾ ਡੇਢ ਮਹੀਨੇ ਦੀ ਜਿਹੜੀ ਲੜਾਈ ਦੇ ਵਿੱਚ ਆਲਰੇਡੀ ਲਗਾ ਦਿੱਤੇ ਹੈਗੇ ਆ। ਤੇ ਆਉਣ ਵਾਲੇ ਦਿਨਾਂ ਦੇ ਵਿੱਚ ਖਰਚਾ ਜਿਹੜਾ ਉਹ ਹੋਰ ਵੱਧ ਸਕਦਾ ਆ। 2 ਵੀਕ ਦੀ ਜਿਹੜੀ ਹਰਜੋਤ ਸਿੰਘ ਜੀ ਸੀਜ਼ ਫਾਇਰ ਤੋਂ ਬਾਅਦ ਚ ਇਹ ਹੁਣ 21 ਤਰੀਕ ਤੋਂ ਬਾਅਦ ਚ ਕੀ ਬਣਦਾ ਆ, ਇਹ ਦੇਖਣ ਵਾਲੀ ਗੱਲ ਆ। ਕੀ ਵਾਕਿਆ ਅਮਰੀਕਾ ਗਰਾਊਂਡ ਇਨਵੇਜਨ ਕਰ ਸਕਦਾ ਹੈ ਜਾਂ ਨਹੀਂ ਕਰ ਸਕਦਾ, ਕੀ ਉਸ ਦੇ ਲਈ ਤਿਆਰੀ ਕੀਤੀ ਜਾ ਰਹੀ ਸੀ, ਕੀ ਅਸਲਾ ਬਰੂਦ ਉੱਥੇ ਘੱਲਿਆ ਜਾ ਰਿਹਾ ਸੀ, ਕੀ ਲੋਕਾਂ ਨੂੰ ਉੱਥੇ ਸਿਚੁਏਟਡ ਕੀਤਾ ਜਾ ਰਿਹਾ ਸੀਗਾ, ਕੀ ਇਹ ਇੱਕ ਸਮੋਕ ਸਕਰੀਨ ਸੀਗੀ। 2 ਵੀਕ ਦੀ ਜਿਹੜੀ ਸੀਜ਼ ਫਾਇਰ ਇਹ ਜਿਹੜੀ ਉਹ ਦੇਖਣ ਵਾਲੀ ਗੱਲ ਹੋਊਗੀ। ਈਰਾਨ ਪਹਿਲਾਂ ਵੀ ਇਹ ਦੋਸ਼ ਅਮਰੀਕਾ ਦੇ ਉੱਤੇ ਇਸ ਤਰੀਕੇ ਨਾਲ ਲਾਉਂਦਾ ਰਿਹਾ, ਕਹਿੰਦਾ ਵੀ ਇੱਕ ਪਾਸੇ ਤੁਸੀਂ ਗੱਲਬਾਤ ਕਰਦੇ ਹੁੰਦੇ, ਬਾਅਦ ਚ ਤੁਸੀਂ ਸਾਡੇ ਤੇ ਹਮਲਾ ਕਰ ਦਿੰਦੇ ਆ। 2 ਵਾਰੀ ਆਲਰੇਡੀ ਉਹਨਾਂ ਦੇ ਨਾਲ ਇਦਾਂ ਹੋ ਚੁੱਕਾ ਆ। ਸੋ ਹੁਣ ਇਸ ਬਾਰੇ ਗੱਲਬਾਤ ਕਰਨਗੇ ਜਾਂ ਗੱਲਬਾਤ ਤੋਂ ਬਾਅਦ ਦੇ ਵਿੱਚ ਫਿਰ ਕਿਤੇ ਉਹੀ ਚੀਜ਼ ਨਾ ਵਾਪਰ ਜੇ, ਉਹ ਜ਼ਰੂਰ ਉਹਨਾਂ ਨੂੰ ਖਦਸ਼ਾ ਜਿਹੜਾ ਹਰਜੋਤ ਸਿੰਘ ਜੀ ਰਹੇਗਾ।